ਫੈਮਿਲੀ ਦੇ 3 ਫਾਇਦੇ ਦੱਸੋ, 3 ਨੁਕਸਾਨ ਸੱਚੇ ਹੋ ਕੇ। ਫਾਇਦਾ ਇੱਕ ਇਹ ਆ ਕਿ ਇਹ ਕਿਸੇ ਨੇ ਵੱਧ ਕਰ ਲਿਆ, ਕਿਸੇ ਨੇ ਘੱਟ ਕਰ ਲਿਆ, ਨਿਜ਼ਾਮ ਯਾਨੀ ਕਿ ਚੱਲਦਾ ਰਹਿੰਦਾ ਹੈ। ਫਿਰ ਆਪਸ ਚ ਇਹ ਆ ਕਿਤੇ ਸ਼ਾਦੀ ਵਿਆਹ ਤੇ ਜਾਂ ਕਿਤੇ ਜਾਣਾ ਵਾ, ਸਾਰੇ ਜਾਣ ਦੀ ਬਜਾਏ ਇੱਕ ਚੱਲ ਗਿਆ ਤੇ ਚੱਲ ਜਾਂਦਾ। ਤੀਸਰਾ ਫਾਇਦਾ ਤੇ ਇਹ ਆਪਸ ਚ ਬੜਾ ਪਿਆਰ ਰਹਿੰਦਾ, ਜਦੋਂ ਸਾਰੇ ਰਲ ਕੇ ਬਹਿੰਦੇ ਆ, ਵਾਲਦੈਨ ਬਹਿੰਦੇ, ਸਾਰੇ ਬਹਿੰਦੇ, ਬੜੀ ਖੁਸ਼ੀ ਹੁੰਦੀ ਹੈ। 3 ਨੁਕਸਾਨ ਜੁਆਇੰਟ ਫੈਮਿਲੀ ਸਿਸਟਮ ਦੇ। ਨੁਕਸਾਨ ਉਹਦੇ ਵਿੱਚ ਇੱਕ ਇਹ ਆ ਕਿ ਬੰਦਾ ਜਦੋਂ ਹੋਵੇ, ਇਕੱਲਾ ਹੋਵੇ, ਬੰਦਾ ਉੱਥੇ ਆਪਣੀ ਮਰਜ਼ੀ ਕਰ ਲੈਂਦਾ, ਇੱਥੇ ਫਿਰ ਸਾਰਿਆਂ ਦੇ ਨਾਲ ਚੱਲਣਾ ਪੈਂਦਾ। ਇਹ ਤੇ ਦਿਲ ਦੀ ਗੱਲ ਤੁਸੀਂ ਕੀਤੀ ਹੈ। ਹਾਂਜੀ। ਅੱਛਾ, ਦੂਸਰਾ? ਹਾਂਜੀ। ਤੇ ਬਾਕੀ ਕੋਈ ਚੀਜ਼ਾਂ ਹੁੰਦੀਆਂ, ਕੋਈ ਖੁਆਇਸ਼ ਹੁੰਦੀ ਹੈ ਬੰਦੇ ਦੀ, ਉਹ ਜਿਹੜੀ ਬੰਦਾ ਫਿਰ ਸਾਰਿਆਂ ਦੇ ਸਾਹਮਣੇ ਨਹੀਂ ਕਰ ਸਕਦਾ, ਇਕੱਲਾ ਬੰਦਾ ਕਰ ਕੋ ਇਕੱਲਾ ਕੰਮ ਆਪਣੀ ਮਨਮਾਨੀ ਕਰ ਲੈਂਦਾ। ਤੀਸਰਾ ਨੁਕਸਾਨ? ਤੇ ਨੁਕਸਾਨ ਦੱਸੋ ਨਾ। ਬਸ ਬੰਦਾ ਥੋੜੀ ਜਿਹਾ ਸਕੂਨ ਜਿਹਾ ਫੀਲ ਕਰਦਾ ਇਕੱਲਾ ਇਕੱਲਾ। ਇਹ ਤਿੰਨੋਂ ਗੱਲਾਂ ਇਹਨਾਂ ਨੇ ਬੜੀਆਂ ਡਿਫਰੈਂਟ ਜੀਆਂ ਕੀਤੀਆਂ। ਮੈਂ ਤੇ ਕਹਿੰਦੀ ਘਰ ਵਾਲਿਆਂ ਨੂੰ ਤੁਹਾਨੂੰ ਜਾਂਦੇ ਹੀ ਫੜ ਲੈਣ। ਇੱਕ ਤੇ ਤੁਸੀਂ ਆਪਣੀ ਮਨਮਾਨੀ ਨਹੀਂ ਕਰਨ ਪਾ ਰਹੇ ਤੁਸੀਂ, ਹੈ ਉਹ ਵੀ ਤੁਸੀਂ ਹੁਣ ਕਰਨਾ ਚਾਹ ਰਹੇ। ਦੂਸਰਾ ਤੁਸੀਂ ਕਹਿੰਦੇ ਇਕੱਲਾ ਬੰਦਾ ਸਕੂਨ ਚ ਰਹਿੰਦਾ। ਮੈਂ ਤਾਂ ਹਨਾ ਕਿਹਾ ਵਾ, ਡਰ ਕੇ ਨਾਲ ਹੀ ਨਹੀਂ। ਮੈਂ ਹਨਾ ਹੁਣ ਇੱਥੇ ਜਦੋਂ ਪੋਡਕਾਸਟ ਤੇ ਅਕਸਰ ਮੈਨੂੰ ਹੁਣ ਬੁਲਾਉਂਦੇ ਆ, ਮੈਂ ਆਨਾ ਹਨਾ, ਤੇ ਉਹ ਘਰ ਵਾਲੇ ਹੱਸਣ ਲੱਗ ਪੈਂਦੇ, ਉਹ ਯਾਰ ਕਿਹੜੇ ਕੰਮੀ, ਭਾਈ ਹਣੀ ਕਹਿੰਦੇ ਕਿਹੜੇ ਕੰਮੀ ਲੱਗਾ ਤੂੰ, ਕਿੱਧਰ ਚੱਲ ਜਾਣਾ ਯਾਰ, ਤੂੰ ਇੱਥੇ ਨੇੜੇ ਤੇੜੇ ਹੀ ਰਿਹਾ ਕਰ। ਉਹਨਾਂ ਨੂੰ ਇਹ ਚੀਜ਼ ਨਹੀਂ ਅੱਛੀ ਲੱਗਦੀ। ਤੇ ਬਰਲ ਨਾ ਨਹੀਂ ਮੈਨੂੰ ਕਰਦੇ, ਪਿਆਰ ਬੜਾ ਕਰਦੇ, ਇਤਫਾਕ ਸਾਡਾ ਬੜਾ, ਮਾਲਕ ਉਹਨਾਂ ਨੂੰ ਸਲਾਮਤ ਰੱਖੇ। ਉਹ ਵੱਡੇ ਹੋ ਕੇ ਵੀ ਮੈਨੂੰ ਬਹੁਤ ਤੇ ਬਰਕੈਫਾ ਮੈਨੂੰ ਕਹਿੰਦੇ ਯਾਰ ਥੋੜਾ ਜਿਹਾ ਸਫ਼ਰ ਸੁਫਰ ਤੋਂ ਅਵਾਇਡ ਕਰਿਆ ਕਰ, ਸਰਦੀਆਂ ਹੈਗੀਆਂ, ਧੁੰਦ। ਸਾਡਾ 200 ਕਿਲੋਮੀਟਰ ਬਣਦਾ ਜਿੱਥੋਂ ਮੈਂ ਆਇਆ, ਤੇ ਉਹ ਤਾਂ ਕਰਕੇ ਥੋੜਾ ਜਿਹਾ ਕਰਦੇ ਆ, ਖਿਆਲ ਰੱਖਦੇ ਨਾ।